ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਨਜ਼ਰੀਆ ਦੇ ਵਿੱਚ ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ ਜੀ ਐਂਡ ਵੈਲਕਮ। ਹਾਜ਼ਰ ਹੈ ਜੀ ਤੁਹਾਡਾ ਆਪਣਾ ਖਿਦਮਤਗਾਰ ਚਰਨਜੀਤ ਜੋਗੀ ਤੇ ਮੈਂ ਰਮਨੀਕ ਕੌਰ। ਰਮਨੀਕ ਕੌਰ ਜੀ, ਕੀ ਹਾਲੇ ਚਾਲੇ ਨੇ ਤੁਹਾਡੇ? ਹਾਲ ਚਾਲ ਤੇ ਇੱਕਦਮ ਸਮਾਰਟ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਸਮਾਰਟ ਲੱਗਦੇ ਨਹੀਂ ਵੈਸੇ ਉਦਾਂ। ਕਿਉਂ? ਵੈਸੇ ਉਦਾਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਘਰ ਦੇ ਵਿੱਚ ਲਾਈਟ ਆ ਗਈ ਕਿ ਹਾਲੇ ਵੀ ਤੁਸੀਂ ਪੱਥਰ ਦੇ ਨਾਲ ਪੱਥਰ ਰਗੜ ਕੇ ਕੰਮ ਚਲਾਉਂਦੇ ਆ? ਅੱਛਾ ਨਾ, ਮੈਂ ਕਿਉਂ ਪੱਥਰ ਨਾਲ ਪੱਥਰ ਰਗੜੂੰਗੀ? ਮੈਂ ਅਮਰੀਕਾ ਜਾ। ਨਹੀਂ, ਉਦਾਂ ਵੈਸੇ ਜਿੱਦਾਂ ਪੱਥਰ ਨਾਲ ਪੱਥਰ ਰਗੜ ਕੇ ਚੁੱਲ੍ਹੇ ਦੇ ਵਿੱਚ ਅੱਗ ਬਾਲਣੀ ਜਾਂ ਫਿਰ ਲੱਕੜਾਂ ਨੂੰ ਅੱਗ ਬਾਲਣੀ, ਫਿਰ ਤੁਸੀਂ ਰੋਸ਼ਨੀ ਕਰਨੀ ਹੈ ਜੀ। ਟੱਬਰ ਤੇ ਆਪਣਾ ਉੱਥੋਂ ਕੀ ਤੁਰਿਆ? ਆਹੋ ਨਾ, ਮੇਰਾ ਕੱਲੀ ਤਾਂ ਟੱਬਰ ਤੁਰਿਆ, ਤੁਹਾਡਾ ਤੇ ਬਹੁਤ ਹੀ ਜ਼ਿਆਦਾ ਅੱਗੇ ਪਹੁੰਚ ਗਿਆ। ਮੈਂ ਤਾਂ ਬਹੁਤ ਪਿੱਛੇ ਆ, ਪਾਸ਼ਾਨ ਯੁੱਗ ਦੇ ਵਿੱਚ ਆ, ਸਟੋਨ ਏਜ ਦੇ ਵਿੱਚ ਆ, ਹਾਲੇ ਮੈਂ ਤੁਰੀ ਫਿਰਦੀ ਆ। ਲਓ ਜੀ, ਪੱਥਰ ਯੁੱਗ ਦੀ ਆਪਣਾ ਕੀ ਨਾਮ ਰੱਖਿਆ ਅੱਜ ਕੱਲ ਆਪਾਂ? ਰਮਨੀਕ ਕੌਰ ਮੇਰੇ ਨਾਲ ਆ ਤੇ ਮੈਂ ਤੁਹਾਡਾ ਆਪਣਾ ਚਰਨਜੀਤ ਜੋਗੀ। ਤੁਹਾਡੇ ਨਾਲ ਅੱਜ ਗੱਲਾਂ ਕਰਾਂਗੇ ਕੁਛ ਬਿਜਲੀ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ, ਉਹਨਾਂ ਦੇ ਨਾਲ ਮੀਟਰ ਵੀ ਹੈਗੇ ਆ। ਪਰੇ ਹੋ ਕੇ ਬੈਠੋ, ਕਰੰਟ ਤੁਹਾਡੇ 'ਚ ਵੀ ਵਾਧੂ ਹੈ ਤੇ ਦਿਲ ਤੁਹਾਡਾ ਵੀ ਪੱਥਰ ਦਾ। ਲਓ ਜੀ, ਇਸ ਵੇਲੇ ਤੁਸੀਂ ਪੰਜਾਬੀ ਰੇਡੀਓ USA ਸੁਣ ਰਹੇ ਹੋ ਤੇ ਅਸੀਂ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਪੱਥਰ ਯੁੱਗ ਦੀਆਂ ਜੀ। ਪੱਥਰ ਯੁੱਗ ਦੇ ਵਿੱਚ ਰੌਸ਼ਨੀ ਜਦੋਂ ਪੈਦਾ ਕਰਨੀ ਸੀ, ਕਿਉਂਕਿ ਉਸ ਪੱਥਰ ਯੁੱਗ ਦੇ ਤੁਹਾਡੇ ਪੂਰਵਜਾਂ ਨੂੰ ਪਤਾ ਸੀਗਾ ਕਿ ਅੱਗ ਤੋਂ ਸਾਰੇ ਜਾਨਵਰ ਡਰਦੇ ਆ, ਠੀਕ ਹੈ ਨਾ, ਵੀ ਉਹ ਸਾਡੇ ਨੇੜੇ ਨਹੀਂ ਆਉਣਗੇ। ਉਹਨਾਂ ਨੇ ਰੌਸ਼ਨੀ ਕਰਨ ਦੇ ਵਾਸਤੇ ਪੱਥਰ ਤੇ ਪੱਥਰ ਜਦੋਂ ਰਗੜਿਆ ਜੀ ਮਾਰਿਆ ਜ਼ੋਰ ਨਾਲ, ਜੋ ਚੰਗਿਆੜਾ ਨਿਕਲਿਆ ਤੇਰੇ ਵਰਗਾ, ਉਹਦੇ ਨਾਲ ਅੱਗ ਲੱਗ ਗਈ। ਹਾਂ ਜੀ, ਅੱਗ ਲੱਗੀ ਤੇ ਉਥੋਂ ਫਿਰ ਅੱਗ ਦੀ ਚਲਦਾ ਸਫ਼ਰ, ਫਿਰ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ। ਬਿਲਕੁਲ। ਫਿਰ ਉਹਨਾਂ ਨੇ ਚੀਜ਼ਾਂ ਭੁੰਨ ਕੇ ਖਾਣੀਆਂ ਸ਼ੁਰੂ ਕਰ ਦਿੱਤੀਆਂ, ਕੱਚੀਆਂ, ਪਰ ਟੇਸਟ ਨਹੀਂ ਨਾ ਲੱਗਾ ਉਹਨਾਂ ਨੂੰ। ਲਓ ਜੀ, ਉਥੋਂ ਨਾਲ ਦੀ ਨਾਲ ਕੁਕਿੰਗ ਵੀ ਸ਼ੁਰੂ ਹੋ ਗਈ ਉਹਨਾਂ ਦੀ, ਤੇ ਨਾਲ ਦੀ ਨਾਲ ਉਹਨਾਂ ਦੀ ਜ਼ਿੰਦਗੀ ਦਾ ਇੱਕ ਨਵਾਂ ਸਫ਼ਰ, ਨਵਾਂ ਅਧਿਆਇ, ਨਵਾਂ ਲੈਸਨ, ਨਵਾਂ ਪਾਠ ਸ਼ੁਰੂ ਹੋਇਆ। ਬਿਲਕੁਲ ਜੀ। ਉਹ ਮਨੁੱਖ ਜਿਹੜਾ ਕਦੇ ਹਨੇਰੇ ਤੋਂ ਡਰਦਾ ਸੀ ਜਾਂ ਫਿਰ ਹਨੇਰੇ ਨੂੰ ਉਹਨੇ ਆਪਣਾ ਸਾਥੀ ਬਣਾ ਲਿਆ ਸੀ, ਜਿਸ ਵੇਲੇ ਅੱਗ ਦੀ ਸ਼ੁਰੂਆਤ ਹੋਈ ਤਾਂ ਉਹਨੂੰ ਲੱਗਾ ਕਿ ਰੌਸ਼ਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਰੌਸ਼ਨੀ ਜਿਹੜੀ ਉਹਨਾਂ ਨੂੰ ਰਾਤ ਦੇ ਵਿੱਚ ਸਿਰਫ ਜੁਗਨੂਆਂ ਨੂੰ ਕੈਦ ਕਰਕੇ ਕਦੇ ਕਦਾਈ ਮਿਲਦੀ ਹੁੰਦੀ ਸੀ। ਉਹੀ ਰੌਸ਼ਨੀ ਉਹਨਾਂ ਨੂੰ ਫਿਰ ਅੱਗ ਤੋਂ ਮਿਲੀ ਤੇ ਉਹਨਾਂ ਦਾ ਜੀਵਨ ਸੁਖਾਲਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਮੇਰੇ ਪੂਰਵਜਾਂ ਤੇ ਨਜ਼ਰ ਪਾਈ ਜਾ ਰਹੀ ਹੈ। ਪੱਥਰ ਨਾ ਪੱਥਰ ਤਾਂ ਹੋ ਗਏ ਅਗਲੇ, ਹੁਣ ਮਿੱਟੀ ਨਾ ਮਿੱਟੀ ਹੋ ਜਾਈਏ। ਮੈਂ ਕਹਾਂ ਜੀ, ਮਿੱਟੀ ਨਾ ਮਿੱਟੀ ਹੋ ਗਏ। ਸਾਡੇ ਬਜ਼ੁਰਗਾਂ ਨੇ ਬਹੁਤ ਤਰੱਕੀ ਕੀਤੀ ਜੀ। ਤੁਹਾਡੇ ਬਜ਼ੁਰਗ ਉੱਥੇ ਬੈਠੇ ਰਹੇ ਜੰਗਲਾਂ ਦੇ ਵਿੱਚ, ਪੱਥਰਾਂ ਦੇ ਪੱਥਰ ਰਗੜਦੇ ਰਹੇ। ਸਾਡੇ ਨਾਲ ਤਰੱਕੀ ਕੀਤੀ, ਮਿੱਟੀ ਦੇ ਦੀਵੇ ਬਣਾ ਲਏ। ਮਿੱਟੀ ਦੇ ਦੀਵੇ ਬਣਾ ਕੇ ਸਰੋਂ ਦਾ ਤੇਲ ਵਿੱਚ ਪਾ ਕੇ, ਖਰ ਤੁਹਾਡੇ ਤਾਂ ਸਰੋਂ ਦਾ ਤੇਲ ਸਿਰ ਨੂੰ ਲਾਉਣ ਨੂੰ ਨਹੀਂ ਸੀ ਮਿਲਦਾ ਹੁੰਦਾ, ਤੁਸੀਂ ਦੀਵਿਆਂ 'ਚ ਕਿੱਥੋਂ ਪਾਉਣਾ ਗਰੀਬੋ? ਅੱਛਾ ਹਾਂ। ਫਿਰ ਸਾਡੇ ਬਜ਼ੁਰਗਾਂ ਨੇ ਮਿੱਟੀ ਦੇ ਦੀਵੇ ਬਣਾ ਕੇ, ਠੀਕ ਹੈ, ਉਹਨਾਂ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਫਿਰ ਰੌਸ਼ਨੀ ਕਰਨੀ ਸ਼ੁਰੂ ਕਰ ਦਿੱਤੀ। ਜੀ ਜੀ ਜੀ। ਮੇਰੇ ਵਰਗੇ ਹੁਸ਼ਿਆਰ ਬੱਚੇ ਜਿਹੜੇ ਮੇਰੇ ਵਰਗੇ ਪੜ੍ਹਦੇ ਸੀ ਰਾਤ ਨੂੰ, ਰਾਤ ਨੂੰ ਦੀਵੇ ਦੀ ਲौ ਦੇ ਵਿੱਚ ਪੜ੍ਹਨਾ, ਪੜ੍ਹ ਕੇ ਵੱਡੇ ਵੱਡੇ ਅਫਸਰ ਬਣ ਗਏ। ਪੜ੍ਹੋਗੇ, ਲਿਖੋਗੇ, ਬਣੋਗੇ ਨਵਾਬ, ਖੇਲੋਗੇ, ਕੂਦੋਗੇ, ਬਣੋਗੇ ਖਰਾਬ ਨਹੀਂ ਬਣੇ। ਖਰਾਬ ਤੁਹਾਡੇ ਵਰਗੇ ਜਿਹਨਾਂ ਨੇ ਪੜ੍ਹਨਾ ਹੀ ਨਹੀਂ, ਐਲਦਾ ਕੁੱਕੜ ਨਹੀਂ ਆਉਂਦਾ ਸੀ। ਦੀਵਿਆਂ ਦੀ ਲੋ ਦੇ ਵਿੱਚ ਜ਼ਿੰਦਗੀ ਦਾ ਸਫ਼ਰ ਹੋਰ ਤੇਜ਼ ਹੋਇਆ। ਜ਼ਿੰਦਗੀ ਅੱਗੇ ਨੂੰ ਵਧਣ ਲੱਗੀ, ਹਨੇਰੇ ਰਾਹ ਰੁਸ਼ਨਾਉਣ ਲੱਗੇ। ਗਲੀਆਂ ਦੇ ਵਿੱਚ ਲੋਕੀ ਆਪਣੇ ਮਕਾਨਾਂ ਦੇ ਵਿੱਚ ਖਾਸ ਤੌਰ ਤੇ ਆਲੇ ਰੱਖਣ ਲੱਗੇ ਕਿ ਆਲਿਆਂ ਦੇ ਵਿੱਚ ਆਪਾਂ ਦੀਵੇ ਰੱਖਾਂਗੇ, ਦੀਵਿਆਂ ਦੇ ਨਾਲ ਹੋਊਗੀ ਰੌਸ਼ਨੀ। ਗਲੀ ਦੇ ਵਿੱਚ ਕੋਈ ਤੇਰੇ ਵਰਗਾ ਕੋਈ ਬੁੱਢਾ ਠੇਰਾ ਆ ਕੇ ਡਿੱਗ ਨਾ ਪਵੇ, ਠੇਡਾ ਨਾ ਲੱਗ ਜਾਵੇ। ਇਸ ਤਰ੍ਹਾਂ ਬਹੁਤ ਪ੍ਰਬੰਧ ਕੀਤੇ ਗਏ। ਲੋ ਜੀ, ਪ੍ਰਬੰਧਾਂ ਦੀ ਗੱਲ ਚੱਲ ਰਹੀ, ਔਰ ਸਾਰੇ ਦੇ ਸਾਰੇ ਪ੍ਰਬੰਧ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਾਣਯੋਗ ਚਰਨਜੀਤ ਜੋਗੀ ਤੇ ਇਹਨਾਂ ਦੀ ਫੈਮਿਲੀ, ਇਹਨਾਂ ਦੇ ਪੂਰਵਜ ਹੁਰੀ ਕਰਦੇ ਸੀ। ਸਾਡੇ ਵਾਲੇ ਦੇ ਬਸ ਐਵੇਂ ਹੀ ਬਸ ਹਾਂਜੀ ਜੋਗੇ ਸੀ ਉਦੋਂ ਵੀ। ਚਲੋ ਖੈਰ ਕੋਈ ਗੱਲ ਨਹੀਂ। ਫਿਰ ਤੁਹਾਡੇ ਵਾਲੇ ਆ ਗਏ ਮਿੱਟੀ ਦੇ ਦੀਵਿਆਂ ਦੇ। ਅੱਛਾ, ਮਤਲਬ ਤੁਹਾਡੇ ਤੋਂ ਪਿੱਛੇ ਚੱਲ ਰਹੇ ਸੀ ਨਾ, ਤੁਸੀਂ ਤਾਂ ਫਿਰ ਬਿਜਲੀ ਤੇ ਪਹੁੰਚ ਗਏ ਹੋਣੇ ਹੋ। ਨਹੀਂ, ਐਡੀ ਛਾਲ ਨਹੀਂ ਮਾਰ ਦਿੰਦੇ। ਅੱਛਾ, ਸਾਡੇ ਬਜ਼ੁਰਗ ਉਹਨਾਂ ਦੇ ਵਿੱਚੋਂ ਨਹੀਂ ਸੀਗੇ। ਪਤਾ ਕਿਉਂ? ਇੱਕ ਵਾਰੀ ਇੱਕ ਬੰਦਾ ਆਪਣੇ ਨਿਆਣੇ ਨੂੰ ਕੁੱਟੀ ਜਾਵੇ, ਉਹ ਕੰਜੂਸ ਸੀ ਕਿਤੇ ਤੁਹਾਡੇ ਖਾਨਦਾਨ ਵਾਂਗੂ। ਅੱਛਾ, ਉਹ ਕੁੱਟੀ ਜਾਵੇ। ਯਾਰ ਕਾਰਨ ਕੀ ਹੋਇਆ? ਕੁੱਟਿਆ ਕਿਉਂ ਬੱਚੇ ਨੂੰ? ਕਾਹਨੂੰ ਤੜਫਾਇਆ ਪਿਆ ਵਿਚਾਰੇ ਨੂੰ? ਕਹਿੰਦਾ ਦੇਖੋ ਜੀ, ਇਹਨੂੰ ਨਵੀਆਂ ਚੱਪਲਾਂ ਲੈ ਕੇ ਦਿੱਤੀਆਂ। ਅੱਛਾ, ਇਹ ਹੁਣ ਪੌੜੀਆਂ ਚੜਦਾ ਸੀ। ਇਹਨੂੰ ਪਤੰਦਰ ਨੂੰ ਕਿਹਾ ਵੀ ਤੂੰ ਇੱਕ ਇੱਕ ਪੌੜੀ ਛੱਡ ਕੇ ਚੜਨੀ ਆ, ਕਿਉਂ? ਚੱਪਲ ਘੱਟ ਘਸੂਗੀ। ਠੀਕ ਹੈ ਜੀ। ਤੇ ਮੈਂ ਕਿਹਾ ਜੀ ਫਿਰ ਇਹਦੇ ਵਿੱਚ ਕੁੱਟਣ ਵਾਲੀ ਕਿਹੜੀ ਗੱਲ? ਕਹਿੰਦਾ ਬੰਦ ਰਿਹਾ ਉਹ।
ਨਿਕੰਮਾ ਆ, ਪੱਥਰ ਯੁੱਗ ਦਾ ਆ, ਅੱਛਾ ਰਮਣੀਕ ਕੌਰ ਦੇ ਟੱਬਰ ਦਾ ਆ, ਅੱਛਾ ਵੀ ਇਸ ਬੰਦੇ ਨੇ ਮਾਰਿਆ ਝੜਪਾ ਵੀ 4-4 ਪੌੜੀਆਂ ਚੜ੍ਹਨ ਲੱਗ ਪਿਆ। ਮੈਂ ਕਹਾਂ ਜੀ ਫਿਰ ਤਾਂ ਇਹਦੇ ਵਿੱਚ ਵੀ ਕੋਈ ਕੁੱਟਣ ਵਾਲੀ ਗੱਲ ਨਹੀਂ, ਚੱਪਲ ਥੋੜਾ ਜਿਹਾ ਹੋਰ ਚੱਲ ਜੂ। ਕਹਿੰਦਾ ਚੱਪਲ ਦਾ ਤਾਂ ਸੁੱਖ ਲੇਖਾ, ਜਿਹੜਾ ਨੇ ਪਜਾਮਾ ਪਾੜ ਲਿਆ ਪਿਛਲੇ ਸਾਲ ਲੈ ਕੇ ਦਿੱਤਾ ਸੀ ਉਹ। ਅੱਛਾ, ਯਾਨੀ ਕਿ ਹੁਣ ਇਹ ਜਿਹੜੀਆਂ ਕਮੀਆਂ ਨੇ ਵੀ ਸਾਡੇ ਟੱਬਰ 'ਚ ਹੀ ਆਉਂਦੀਆਂ ਨੇ। ਬਿਲਕੁਲ ਜੀ, ਤੁਹਾਡਾ ਟੱਬਰ ਹੈ ਕੰਜੂਸਾਂ ਦਾ ਟੱਬਰ ਆ। ਖੈਰ ਕੰਜੂਸਾਂ ਦੇ ਟੱਬਰ ਤੋਂ ਆਪਾਂ ਹੁਣ ਬਾਹਰ ਨਿਕਲਦੇ ਆ, ਵਾਪਸ ਆਉਨੇ ਆ ਆਪਾਂ ਰੌਸ਼ਨੀ ਦੇ ਸਫ਼ਰ ਦੇ ਵਿੱਚ, ਕਰਦੇ ਆ ਗੱਲ ਆਣ ਕੇ ਨਜ਼ਰੀਆ ਦੇ ਵਿੱਚ। ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਗੱਲ ਕਰ ਰਹੇ ਸੀ ਕਿ ਪੱਥਰ ਯੁੱਗ ਤੋਂ ਆਏ ਜੀ ਮਿੱਟੀ ਦੇ ਦੀਵੇ, ਤੇ ਹੁਣ ਤਾਂ ਬਿਜਲੀ ਲੈ ਆਓ ਕਿ ਲਾਲਟੇਨ ਆਉਣੀ ਆ। ਨਹੀਂ, ਲਾਲਟੇਨ ਤੋਂ ਵੀ ਪਹਿਲਾਂ ਕੋਈ ਚੀਜ਼ ਆਉਂਦੀ ਆ। ਕੀ ਭਲਾ? ਜਦੋਂ ਟੱਬਰ ਦੇ ਲੋਕ ਬੜੇ ਜਿੱਦਾਂ ਹੋਰ ਤਰ੍ਹਾਂ ਦੇ ਸੀਗੇ, ਅੱਛਾ, ਜਾਨੀ ਕਿ ਖਾਣ ਪੀਣ ਦੇ ਸ਼ੌਕੀਨ, ਹਾਂਜੀ, ਉਹਨਾਂ ਨੇ ਪੁੱਗੇ ਪੀਣੇ, ਅੱਛਾ, ਹਾਂਜੀ, ਖਾਲੀ ਹੋ ਜੜੇ, ਟੱਬਰਾਂ ਨੂੰ ਚਾਅ ਚੜ ਜਾਣਾ ਕਿ ਪਊਆ ਖਾਲੀ ਹੋਇਆ, ਇਹਦੇ ਢੱਕਣ ਦੇ ਵਿੱਚ ਨਾ ਛੇਕ ਕਰਕੇ ਮੋਰੀ ਕਰਕੇ ਲੀਰਾਂ ਕਚੀਰਾਂ ਜਿਹੀਆਂ ਉਹਨਾਂ ਨੂੰ ਵੱਟ ਗਿਆ ਚੰਗੀ ਤਰ੍ਹਾਂ। ਆ ਜਿਹਨਾਂ ਨੇ ਦੀਵੇ ਵਾਲੇ ਆ, ਹੱਥ ਖੜੇ ਕਰ ਦੋ। ਓਕੇ ਬਹਿ ਜਾਓ ਮਰ ਜਾਓ, ਬਹਿ ਜਾਓ ਤੁਸੀਂ। ਆਪਣੇ ਸੱਜਣ ਮਿੱਤਰ ਸਾਰੇ ਬੇਲੀ ਸੇਲੀ ਨਾ ਸਾਰੇ ਖੜੇ ਹੋ ਗਏ, ਇਹ ਭਾਵੁਕ ਹੋ ਜਾਂਦੇ ਤੁਹਾਡੇ ਸੁਣ ਕੇ। ਅਸੀਂ ਦੀਵੇ ਵਾਲੇ। ਉਹ ਬਹਿ ਜਾਓ, ਕੋਈ ਗੱਲ ਨਹੀਂ। ਇਹਨਾਂ ਸਾਰਿਆਂ ਨੇ ਦੀਵੇ ਬਾਲੇ ਆ। ਉਹ ਦੀਵੇ ਫਿਰ ਉਹ ਅਸੀਂ ਬਾਲਣ ਲੱਗ ਪਏ ਜੀ। ਫਿਰ ਆ ਗਿਆ ਮਿੱਟੀ ਦਾ ਤੇਲ। ਮਿੱਟੀ ਦਾ ਤੇਲ ਉਹਨਾਂ ਦੇ ਵਿੱਚ ਪਾਉਣਾ, ਠੀਕ ਆ ਜੀ। ਮਿੱਟੀ ਦੇ ਤੇਲ ਦੇ ਨਾਲ ਉਹ ਦੀਵੇ ਬਾਲਣੇ ਤੇ ਸਾਰੀ ਰਾਤ ਬਲਦੇ ਵੀ ਰਹਿਣੇ ਜੀ। ਤੇਰੇ ਵਰਗੇ ਆਲਸੀ ਨੇ ਕਈਆਂ ਨੇ ਬੁਝਾਉਣਾ ਹੀ ਨਹੀਂ। ਉਹਨਾਂ ਦੀਆਂ ਕਹਾਣੀਆਂ ਛਪਦੀਆਂ ਹੁੰਦੀਆਂ ਸੀਗੀਆਂ ਕਿ ਦੀਵਾ ਨੇ ਬਜਾਇਆ ਝੁੱਗੀ ਨੂੰ ਅੱਗ ਲੱਗ ਗਈ, ਹਾਂਜੀ, ਸੜ ਕੇ ਸਵਾਹ ਹੋ ਗਏ, ਹਾਂਜੀ। ਅੱਛਾ, ਹਾਂ। ਤੇ ਅਸੀਂ ਫਿਰ ਹੌਲੀ ਤਰੱਕੀ ਕੀਤੀ ਕਿ ਯਾਰ ਇਹਨਾਂ ਦੀਵਿਆਂ ਦੇ ਨਾਲ ਤਾਂ ਲੱਗਦੀ ਆ ਅੱਗ। ਜੀ। ਫਿਰ ਅਸੀਂ ਇੱਕ ਨਵਾਂ ਅਜੂਬਾ ਲੈ ਕੇ ਆਏ। ਕੀ ਭਲਾ? ਆਏ ਹਾਏ ਦੱਸ ਦਿੰਨੇ ਆ, ਕਾਹਲੀ ਨਾ ਪਿਆ ਕਰ। ਜੇਕਰ ਤਰੱਕੀ ਹੌਲੀ ਕੀਤੀ ਹੋਵੇ ਨਾ, ਤਾਂ ਫਿਰ ਗੱਲ ਵੀ ਹੌਲੀ ਸੁਣਨੀ ਚਾਹੀਦੀ ਹੈ। ਉਹ ਅੱਛਾ, ਹਾਂ, ਵੀ ਏਦਾਂ ਨਹੀਂ ਵੀ ਬਸ ਤੱਤ ਭੜੱਤੇ ਜਿਹੇ ਦੇ ਵਿੱਚ ਲਿਆ ਕੇ ਅਸੀਂ ਤੇਰੇ ਮੂਹਰੇ ਰੱਖ ਦਈਏ ਕਿ ਤੂੰ ਹਾਬੜੂ ਕਰਕੇ ਖਾ ਜਵੇਂ। ਮੈਂ ਖਾਉਂਗੀ, ਮੇਰੀ ਜੀਭ ਸੜੂਗੀ, ਤੁਹਾਨੂੰ ਕੀ? ਨਹੀਂ, ਤੇਰੀ ਜੀਭ ਸੜ ਗਈ, ਤੂੰ ਫਿਰ ਹੂੰ ਹਾਂਜੀ ਕਹਿਣੋਂ ਜਾਂਦੀ ਲੱਗਣਾ, ਅਜੇ ਹੌਲ ਕਰਦੀ ਫਿਰੂਗੀ। ਅੱਛਾ, ਹਾਂ। ਅਸੀਂ ਦੇਖੋ ਫਿਰ ਨਵੀਂ ਚੀਜ਼ ਲਿਆਂਦੀ। ਕੀ ਭਲਾ? ਮਾਰਕੀਟ ਵਿੱਚ ਸਾਡੇ ਬਜ਼ੁਰਗਾਂ ਨੇ ਖੋਜਾਂ ਹੀ ਬਹੁਤ ਕੀਤੀਆਂ। ਲਾਲਟੈਨ। ਅੱਛਾ, ਹਾਂ, ਬੁਝੇ ਹੋਏ ਦੀਵੇ ਦੇ ਮੂੰਹ ਵਰਗੀ ਹੈ। ਅੱਛਾ, ਅਸੀਂ ਲਾਲਟੈਨ ਲਿਆਂਦੀ। ਫਿਰ ਲਾਲਟੈਨ ਲਿਆਂਦੀ ਜਿੱਤੋਂ ਕੋਈ ਅੱਗ ਦਾ ਡਰ ਨਹੀਂ ਹੋਣਾ ਸੀਗਾ। ਜਦੋਂ ਮਰਜ਼ੀ ਇਹਨੂੰ ਥੋੜੇ ਜਿਹਾ ਤਾਂ ਕਰ ਦਿਓ, ਕਦੇ ਠਾਂ ਕਰ ਦਿਓ, ਕਦੇ ਡੈਮ ਕਰ ਲਓ, ਕਦੇ ਫੁੱਲ ਕਰ ਲਓ। ਮੈਂ ਕਿਹਾ ਆਪਣੀ ਮਰਜ਼ੀ ਦੇ ਹਿਸਾਬ ਨਾਲ ਲਾਈਟਾਂ ਐਡਜਸਟ ਕਰੋ। ਜੀ। ਤਰੱਕੀਆਂ ਹੋ ਗਈਆਂ ਜੀ। ਇਸ ਤਰੱਕੀ ਦੇ ਯੁੱਗ ਦੇ ਵਿੱਚ ਅੱਗੇ ਬੰਦਾ ਵਾਧਾ ਨਾ, ਫਿਰ ਪਾਖੜੇ ਤੋਂ ਆਈ ਇੱਕ ਨਾਰ ਨੱਚਦੀ। ਕੀ ਬਾਤ! ਆਏ ਹਾਏ। ਮੈਂ ਕਿਹਾ ਜੀ ਉਦਾਂ ਦੇ ਗਾਣੇ, ਉਦਾਂ ਦੇ ਕੰਮ, ਤੇ ਸੱਚੀ ਮੁੱਚੀ ਫਿਰ ਪਾਖੜੇ ਤੇ ਮਾਰਿਆ ਜਦੋਂ ਬੰਨ ਜੀ। ਤੇ ਮੈਂ ਕਿਹਾ ਜੀ ਘਰ ਹੋਈਆਂ ਰੋਸ਼ਨਾਈਆਂ, ਲਾਈਟਾਂ ਲੱਗ ਗਈਆਂ, ਲਾਈਟਾਂ ਜੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਬਿਜਲੀ ਜਦੋਂ ਆਈ ਤੇ ਦੇਖੋ ਗਾਣੇ ਵੀ ਉਦਾਂ ਦੇ ਬਣੇ, ਲੋਕਾਂ 'ਚ ਉਤਸ਼ਾਹ ਬੜਾ ਸੀ, ਲੋਕੀ ਬੜੇ ਹੀ ਜ਼ਿਆਦਾ ਖੁਸ਼। ਇੱਕ ਨਵੀਂ ਚੀਜ਼ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁਣ ਆ ਚੁੱਕੀ ਸੀ। ਮੈਂ ਕਿਹਾ ਜੀ ਲੋਕਾਂ ਨੇ ਨਾ ਬਟਨ ਜਗਾ ਕੇ ਟੱਚ ਕਰਨਾ, ਤਾਂ ਨੂੰ ਠਾਂ ਨੂੰ ਤਾਂ ਨੂੰ। ਤੇਰੇ ਮੂੰਹ ਜਿਹੜੇ ਸੋਚ ਹੁੰਦੇ ਸੀ, ਅੱਛਾ, ਕਾਲੇ ਜੇ ਹੁੰਦੇ ਸੀ, ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦੇ ਸੀ ਉਹ ਸੋਚ, ਗੋਲ ਜੇ, ਮੋਟੇ ਜੇ, ਉਹਨਾਂ ਨੂੰ ਸਵਿਚ ਉੱਪਰ ਥੱਲੇ ਹੁੰਦਾ ਸੀ। ਮੈਂ ਕਿਹਾ ਜੀ ਉਹਨਾਂ ਸਵਿਚਾਂ ਦੇ ਨਾਲ ਅਸੀਂ ਨਾ ਬੜਾ ਖੇਡਣਾ, ਬੜਾ ਚਾਅ। ਅੱਛਾ, ਜਦੋਂ ਸਵਿਚ ਹੁੰਦੇ ਸੀ ਨਾ, ਉਦੋਂ ਬਹੁਤਾ ਡਰ ਵੀ ਨਹੀਂ ਸੀ ਹੁੰਦਾ ਵੀ ਜਿੱਦਾਂ ਅੱਜ ਕੱਲ ਕਰੰਟਾਂ ਦਾ ਡਰ ਹੁੰਦਾ ਹੈ। ਨਾ ਜੀ ਨਾ, ਉਹ ਤਾਂ ਸੋਚੀ ਵਿਚਾਰੇ ਬਾਹਰ ਨੂੰ, ਤੇਰੇ ਜਿੱਦਾਂ ਨਾਸਾਂ ਤੇਰੀਆਂ ਬਾਹਰ ਨੂੰ ਨਿਕਲੀਆਂ, ਉਦਾਂ ਉਹਨਾਂ ਦਾ ਸੋਚ ਨਿਕਲਿਆ ਹੁੰਦਾ ਸੀਗਾ। ਐ ਉਂਗਲੀ ਦੇ ਨਾਲ ਤਾਂ ਜਿੱਦਾਂ ਮਰਜ਼ੀ ਕਰ ਲਓ, ਠੀਕ ਹੈ ਜੀ। ਗੱਲ ਇਹ ਹੈ ਕਿ ਉਸ ਵੇਲੇ ਜ਼ਿੰਦਗੀ ਨਾ ਪਤਾ ਲੱਗੇ
ਕਿਹਾ ਕਿ ਯਾਰ ਜ਼ਿੰਦਗੀ ਤਾਂ ਆਹੀ ਆ, ਇਹ ਤੋਂ ਮੇਰਾ ਤਾਂ ਹੈ ਹੀ ਕੁਝ ਨਹੀਂ ਹੈ ਜੀ। ਬਟਨ ਇੱਕ ਨੱਪਣਾ ਤੇ ਬਲਬ ਜਗ ਪੈਣਾ, ਸਾਰਾ ਕਮਰਾ ਰੋਸ਼ਨ ਰੋਸ਼ਨ, ਦਿਨ ਚੜ ਜਾਣਾ। ਠੀਕ ਆ ਜੀ। ਕਰਦਿਆਂ ਕਰਾਉਂਦਿਆਂ ਨੂੰ ਫਿਰ ਇਹ ਬੁਲਬ ਤੋਂ ਬਾਅਦ ਫਿਰ ਪੱਖੇ ਪੁੱਖੇ ਆ ਗਏ ਜੀ, ਫਿਰ ਹੋਰ ਕਈ ਚੀਜ਼ਾਂ ਆ ਗਈਆਂ। ਮੈਂ ਕਿਹਾ ਜੀ ਪੁੱਛੋ ਨਾ, ਬਿਜਲੀ ਹੋ ਗਈ, ਇੰਨੀ ਬਿਜਲੀ ਹੋ ਗਈ ਕਿ ਲੋਕੀ ਕਹਿੰਦੇ ਯਾਰ ਇੰਨੀ ਬਿਜਲੀ ਆਪਾਂ ਬਣਾ ਰਹੇ ਹਾਂ, ਕੁਛ ਇਹ ਵਰਤੋ ਵੀ। ਤਾਂ ਫਿਰ ਤੁਹਾਨੂੰ ਪਤਾ ਸਾਨੂੰ ਜਿਹੜੀ ਚੀਜ਼ ਵਰਤਣ ਨੂੰ ਦਿੱਤੀ ਹੋਵੇ, ਇੱਕ ਹੁਣ ਕੰਪਨੀ ਨੇ ਸਾਨੂੰ ਇੱਕ ਬਰਸ਼ ਹੀ ਦਿੱਤਾ ਸੀ ਦੰਦਾਂ ਵਾਲਾ, ਅਸੀਂ ਕਿੱਥੇ ਕਿੱਥੇ ਵਰਤ ਲਿਆ, ਨਾਲੇ ਪੌਣੀ ਬਣਾਤੀ ਉਹਦੀ। ਮੈਂ ਕਿਹਾ ਜੀ ਇੱਕ ਬਰਸ਼ ਦਾ ਨਾਲੇ ਪੌਣੀ ਤੱਕ ਦਾ ਸਫ਼ਰ ਜਿਹੜਾ ਆ ਉਹ ਤਾਂ ਫੇਰ ਕਿਸੇ ਨਾਲ ਗੱਲ ਕਰਾਂਗੇ, ਪਰ ਇਹ ਦਰਸਾਉਂਦਾ ਆ ਕਿ ਅਸੀਂ ਕਿਸੇ ਚੀਜ਼ ਨੂੰ ਵੀ ਕਿੰਨਾ ਵਰਤ ਸਕਦੇ ਆ। ਅਸੀਂ ਬਿਜਲੀ ਨੂੰ ਵੀ ਵਰਤਿਆ, ਲੋਕਾਂ ਨੇ ਨਾ ਸਿਰਫ ਬਿਜਲੀ ਨੂੰ ਵਰਤਿਆ ਬਲਕਿ ਰਿਸ਼ਤਿਆਂ ਨੂੰ ਵੀ ਵਰਤਿਆ, ਪਰ ਬਿਜਲੀ ਵਰਤਣ ਦੀ ਗੱਲ ਤਾਂ ਦੱਸੋ। ਹਾਂ ਬਈ, ਅਸੀਂ ਤਾਂ ਇਹੀ ਕਵਾਂਗੇ ਕਿ ਛੋਟੇ ਚੀਜ਼ਾਂ ਵਰਤੀਆਂ ਹੁੰਦੀਆਂ, ਰਿਸ਼ਤੇ ਨਹੀਂ ਵਰਤੀਦੇ। ਬਿਲਕੁਲ। ਤੇ ਗੱਲ ਕਰਦੇ ਹਾਂ ਬਿਜਲੀ ਦੀ। ਬਿਜਲੀ ਨੂੰ ਲੋਕਾਂ ਨੇ ਜੰਮ ਕੇ ਵਰਤਿਆ, ਔਰ ਸਿੱਧੀ ਭਾਖੜੇ ਡੈਮ ਤੋਂ ਹੀ ਹੈ ਜਿਹੜੀ ਕੁੰਡੀਆਂ। ਅੱਛਾ ਹਾਂ, ਡਰ ਨਹੀਂ ਪੂਰਾ, ਉਹਨੂੰ ਪੂਰਾ ਡਰ ਕਰ। ਉਦੋਂ ਨੰਗੇ ਦਾ ਕਨੈਕਸ਼ਨ ਹੁੰਦੇ ਸੀਗੇ, ਪਲਾਸ ਤੇ ਲੈ ਕੇ ਆਉਣਾ। ਠੀਕ ਹੈ ਜੀ, ਪਲਾਸ ਲੈ ਕੇ ਨਾ ਕੁੰਡੀਆਂ ਜੀਆਂ ਲਾ ਜਾਣੀਆਂ, ਤੇ ਕੁੰਡੀਆਂ ਲਾ ਕੇ ਅਸੀਂ ਆਪਣੀਆਂ ਤਾਰਾਂ ਤੁਰਾਂ ਛੱਲ ਕੇ ਹੱਥ ਖੜੇ ਕਰੋ, ਕਿਨੇ ਕੁੰਡੀ ਲਾਈ। ਬਹਿ ਜਾਓ ਯਾਰ, ਸਾਰੇ ਆਪੇ ਇੱਕੋ ਜਾਈਗਾ। ਬਹਿ ਜਾਓ ਸਾਰਿਆਂ ਨੇ ਕੁੰਡੀ ਲਾਈ। ਤੁਸੀਂ ਲਾਈ ਜੋਗੀ ਡਰ ਨਹੀਂ ਲੱਗਦਾ? ਕਿਉਂ, ਮੈਂ ਕਿਉਂ ਨਹੀਂ ਲਾਈ? ਮੇਰੀ ਤਾਂ ਕੁੰਡੀ ਇੱਕ ਵਾਰੀ ਲਾ ਕੇ ਲੈ ਗਏ ਸੀ ਬਿਜਲੀ ਵਾਲੇ, ਐਡੀ ਲੰਮੀ ਤਾਰ। ਅੱਛਾ, ਤੇਰੀ ਜ਼ਬਾਨ ਜੱਡੀ। ਅੱਛਾ ਹਾਂ, ਲੈ ਕੇ ਨੱਠਣ ਲੱਗਾ ਬਿਜਲੀ ਵਾਲਾ। ਮੈਂ ਮਗਰੋਂ ਜੀ ਜਾ ਕੇ ਨਾ, ਉਹ ਕਿਸੇ ਨਾਲ ਗੱਲ ਕਰੇ, ਮੈਂ ਮਗਰੋਂ ਤਾਰ ਖਿੱਚ ਲਿਆ। ਮੈਂ ਕਿਹਾ ਭਾਈ ਅਸੀਂ ਰਾਤ ਨੂੰ ਵੀ ਲਾਉਣੀ ਆ। ਗੱਲ ਕੀ, ਕੁੰਡੀਆਂ ਲਾਉਣ ਦਾ ਜਿਹੜਾ ਸਮਾਂ, ਕੁੰਡੀਆਂ ਲਾਈਆਂ ਲੋਕਾਂ ਨੇ, ਬਿਜਲੀ ਚਲਾਈ, ਬੇਇੰਤਹਾ ਵਰਤੀ, ਸਿੱਧੀ ਭਾਖੜਾ ਡੈਮ ਤੋਂ। ਔਰ ਇਸ ਬਿਜਲੀ ਦੇ ਨਾਲ ਲੋਕੀ ਹੈ ਨਾ ਹਰ ਇੱਕ ਉਹ ਚੀਜ਼ ਚਲਾਉਣ ਲੱਗੇ ਜਿਹਦੀ ਉਹਨਾਂ ਨੂੰ ਜ਼ਰੂਰਤ ਵੀ ਨਹੀਂ ਸੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੁਹਾਡਾ ਕੋਈ ਚਾਚਾ ਤਾਇਆ ਮਾਮਾ ਫੁੱਫੜ ਕੋਈ ਬਿਜਲੀ ਬੋਰਡ ਚ ਤਾਂ ਨਹੀਂ ਮੈਂ ਕਹਾ ਜੀ, ਜਿਹੜਾ ਇਸ ਪ੍ਰੋਗਰਾਮ ਨੂੰ ਸੁਣਦਾ ਹੋਵੇ? ਕੋਈ ਵੀ ਰਿਸ਼ਤੇਦਾਰ ਬਿਜਲੀ ਵਿੱਚ ਹੋਣਾ, ਬਿਜਲੀ ਮਹਿਕਮੇ ਦੇ ਵਿੱਚ, ਮੈਂ ਕਹਾ ਜੀ ਉਹ ਤਾਂ ਸਾਰਿਆਂ ਦੇ ਵਾਸਤੇ ਨਾ ਇੱਕ ਸਵਰਗ ਦਾ ਝੂਟਾ ਹੀ ਸੀ, ਹੈ ਨਾ। ਸਿੱਧੀਆਂ ਬਿਜਲੀ ਬੋਰਡ ਦੀਆਂ ਤਾਰਾਂ ਭਾਖੜਾ ਡੈਮ ਨੂੰ ਲੱਗੀਆਂ ਹੋਣੀਆਂ, ਘਰਾਂ ਦੇ ਵਿੱਚ ਹੀਟਰਾਂ ਦੀ ਰੋਟੀ ਪਕਣੀ। ਮੈਂ ਕਹਾ ਜੀ ਉੱਥੇ ਰੋਟੀ, ਉਹ ਕਹਿੰਦੇ ਸਾਨੂੰ ਤਾਂ ਚੁੱਲ੍ਹੇ 'ਚ ਫੂਕਾਂ ਮਾਰਨੀਆਂ ਛੁੱਟ ਗਈਆਂ। ਮੈਂ ਕਹਾ ਜੀ ਉੱਥੇ ਸਿਲੰਡਰ ਦਾ ਯੱਬ ਕੌਣ ਲਵੇ? ਨਹੀਂ ਉਦੋਂ ਸਿਲੰਡਰ ਹੁੰਦੇ ਵੀ ਨਹੀਂ ਸੀਗੇ। ਹਾਂ, ਟੁੱਟੇ ਪਲਾਸ ਦੇ ਮੂੰਹ ਵਾਲੀਏ, ਉਦੋਂ ਨਹੀਂ ਸੀ ਹੁੰਦੇ। ਹਾਂ, ਉਦੋਂ ਜੀ ਹੀਟਰ ਬਾਲਣੇ ਲੋਕਾਂ। ਅੱਛਾ, ਜਦੋਂ ਸਿਲੰਡਰ ਆ ਗਏ ਨਾ ਤਾਂ ਵੀ ਲੋਕੀ ਹੀਟਰਾਂ ਦਾ ਲੈਂਦੇ ਸੀ ਕੰਮ, ਬਿਜਲੀ ਬੋਰਡ ਵਾਲੇ। ਹਾਂ, ਉਹਨਾਂ ਦੇਖੋ ਬਿਜਲੀ ਵਾਲਿਆਂ ਦੇ ਘਰ ਲਾਈਟਾਂ ਚੱਲਣੀਆਂ, ਜਿੰਨੀਆਂ ਮਰਜ਼ੀ ਚੱਲਣ, ਦਫ਼ਤਰਾਂ ਦੇ ਵਿੱਚ, ਸਰਕਾਰੀ ਦਫ਼ਤਰਾਂ ਦੇ ਵਿੱਚ ਬੇਇੰਤਹਾ ਚੱਲਣੀ। ਹਾਂ, ਤੇ ਉਹਨਾਂ ਨੂੰ ਬਿੱਲ ਵੀ ਮਾਫ, ਜੂਨਟਾਂ ਵੀ ਮਾਫ, ਹੈ ਜੀ। ਬੜੇ ਨਜ਼ਾਰੇ ਲੈਂਦੇ ਹੁੰਦੇ ਸੀ ਜਿਨ੍ਹਾਂ ਦੇ ਟੱਬਰ, ਜਿਨ੍ਹਾਂ ਦੇ ਭਾਪੇ, ਜਿਨ੍ਹਾਂ ਦੇ ਮਾਮੇ ਚਾਚੇ ਬਿਜਲੀ ਵਿੱਚ ਹੁੰਦੇ ਸੀ ਨਾ, ਬਿਜਲੀ ਬੋਰਡ ਦੇ ਵਿੱਚ। ਮੈਂ ਕਹਾਂ ਜੀ ਉਹ ਤਾਂ ਆਪਣੇ ਆਪ ਨੂੰ ਚੱਲਦਾ ਫਿਰਦਾ ਟਰਾਂਸਫਾਰਮਰ ਹੀ ਸਮਝਦੇ ਹੁੰਦੇ ਸੀ। ਲਾ ਦਈਏ ਮੀਟਰ ਕੇ ਲੈ ਜਾਈਏ ਪੱਟ ਕੇ। ਕਈ ਵਾਰ ਕਹਿੰਦੇ ਹੁੰਦੇ ਸੀ ਜਦੋਂ ਇਹਦਾ ਬਿੱਲ ਨਹੀਂ ਤਾਰਨਾ ਤੁਹਾਡੇ ਵਰਗੇ ਲੋਕਾਂ ਨੇ, ਬਿਜਲੀ ਬੁਲੀ ਵਰਤਣਾ ਨਹੀਂ। ਦੇਖੋ ਇੱਕੋ ਇੱਕ ਮਹਿਕਮਾ ਐਸਾ ਆ ਜਿਹੜਾ ਪਹਿਲਾਂ ਕਹਿੰਦਾ ਸੀ ਕਿ ਤੁਸੀਂ ਸਾਡੀ ਚੀਜ਼ ਵਰਤੋ, ਸਾਨੂੰ ਪੈਸੇ ਬਾਅਦ ਦਿਓ। ਅੱਛਾ ਜੋਗੀ ਜੀ, ਇੱਕ ਵਾਰ ਤੇ ਮੈਨੂੰ ਹਾਰਟ ਅਟੈਕ ਆਉਣ ਲੱਗਾ ਸੀ, ਪਤਾ ਕਿੱਦਾਂ? ਮੈਂ ਭੂਆ ਦੇ ਘਰ ਗਈ ਹੋਈ ਸੀਗੀ ਆਪਣੇ ਛੁੱਟੀਆਂ ਕੱਟਣ ਨੂੰ, ਤੇ ਭੂਆ ਦੇ ਘਰ ਨਾ ਲੈ ਦੇ ਕੇ ਇੱਕੋ ਹੀ ਬਲਬ ਜਗਦਾ ਸੀ, ਕੋਈ ਫ੍ਰਿਜ ਨਹੀਂ, ਉਹ ਵੀ ਕਿਸੇ ਤੋਂ ਗੁਆਂਢੀ ਤੋਂ ਕਨੈਕਸ਼ਨ ਲੈ ਆਉਣਾ। ਅੱਛਾ, ਕੋਈ ਹੀਟਰ ਨਹੀਂ, ਕੁਝ ਨਹੀਂ। ਭੂਆ ਦਾ ਬਿੱਲ ਭਲਾ ਕਿੰਨਾ ਆਇਆ ਹੋਊਗਾ? ਓਏ ਆ ਗਿਆ ਹੁਣ, ਭੂਆ ਨੇ ਕਿਹੜਾ ਜਿਹੜਾ ਉਦੋਂ ਹੀ ਜਗਾਉਣਾ ਹੁੰਦਾ ਜਦੋਂ ਕਿਤੇ ਮੋਮਬੱਤੀ ਲੱਭਣੀ ਹੋਵੇ। ਅੱਛਾ, ਆਹ ਤੇ ਹੋਰ ਕੀ ਬਾਹਰੋਂ ਕਦੋਂ ਜਗਾਉਣਾ ਉਹਨਾਂ ਨੇ। ਅੱਛਾ, ਫਿਰ ਵੀ ਕਿੰਨਾ ਕੁ ਬਿੱਲ ਆਇਆ ਹੋਣਾ? ਮੈਂ ਕਿਹੜਾ ਬਿਜਲੀ ਬੋਰਡ 'ਚ ਰਿਹਾ, ਤੂੰ ਦੱਸ ਕਿੰਨਾ ਆਇਆ? ਭੂਆ ਦਾ ਬਿੱਲ ਆਇਆ 10 ਲੱਖ। ਹਾਂ, ਫੇਰ ਤਾਂ ਤੁਹਾਡੇ ਟੱਬਰ ਦੇ ਵਿੱਚ ਕੋਈ ਵੀ ਨਹੀਂ ਬਚਿਆ ਹੋਣਾ ਇੰਨਾ ਬਿੱਲ ਕਿਸੇ ਨੇ ਦੇਖ ਕੇ। ਤੁਹਾਨੂੰ ਪਤਾ ਏਦਾਂ ਬਹੁਤ ਸਾਰੇ ਗਰੀਬਾਂ ਨਾਲ ਹੋਇਆ, ਵਿਚਾਰਿਆਂ ਦੇ ਘਰੇ ਕੱਖ ਵੀ ਨਹੀਂ ਹੋਣਾ ਤਾਂ ਵੀ ਏਡਾ ਏਡਾ ਬਿੱਲ। ਹਾਏ ਮੇਰਾ ਦਿਲ। ਹਾਂ, ਲਓ ਜੀ, ਇਹਨਾਂ ਬਿੱਲਾਂ ਦੇ ਚੱਕਰਾਂ ਕਰਕੇ, ਰੌਲਿਆਂ ਕਰਕੇ ਨਾ ਸਰਕਾਰ ਨੇ ਮੀਟਰ ਸਾਰਿਆਂ ਦੇ ਘਰਾਂ ਦੇ ਵਿੱਚੋਂ ਕੱਢ ਦਿੱਤੇ ਬਾਹਰ। ਹਾਂ, ਡਿਜੀਟਲ ਮੀਟਰ। ਹਾਂ, ਉਹ ਪਹਿਲਾਂ ਘੁੰਮਦਾ ਹੁੰਦਾ ਸੀ ਨਾ ਚੱਕਰ ਜਿਹਾ, ਲਾਲ ਜਿਹਾ ਵਿੱਚ ਰੰਗ, ਰੋਕ ਵੀ ਲੈਂਦੇ ਸੀ। ਮੈਂ ਕਹਾਂ ਜੀ ਉਹਨਾਂ ਦੇ ਤਾਂ ਬਹੁਤ ਪ੍ਰਬੰਧ ਕੀਤੇ ਹੁੰਦੇ ਸੀਗੇ। ਫਿਰ ਘਰਾਂ ਤੋਂ ਬਾਹਰ ਚਲੇ ਗਏ ਮੀਟਰ, ਹੁਣ ਕਿੱਥੇ ਕੁੰਡੀਆਂ ਲੱਗਦੀਆਂ,
ਲੋਕ ਪਰੇਸ਼ਾਨ ਆ, ਐਡੇ ਐਡੇ ਬਿੱਲ ਆ ਰਹੇ ਆ, ਹੁਣ ਸੱਚੀ ਹਾਰਟ ਅਟੈਕ ਹੋ ਰਿਹਾ। ਪਰ ਤੁਹਾਨੂੰ ਪਤਾ ਬਿਜਲੀ ਚੋਰੀ ਤੇ ਫੇਰ ਵੀ ਜਾਰੀ ਸੀ। ਦੇਖੋ ਇਹ ਤਾਂ ਫਿਰ ਅਗਲਿਆਂ ਦੀ ਭਲਮਾਨ ਸੀ ਆ ਬਿਜਲੀ ਮਹਿਕਮੇ ਵਾਲਿਆਂ ਦੀ, ਨਾਲੇ ਆਪ ਉਹਨਾਂ ਦੀ ਰਲੀ ਮਿਲੀ ਭੁਗਤ ਆ, ਖੁਦ ਖੁਸ਼ੀ ਆ ਉਹਨਾਂ ਦੀ। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मान जोग ते मन पाउंदा रेडियो, पंजाबी रेडियो USA। ਲਓ ਜੀ, ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਤੇ ਹੁਣ ਤੁਸੀਂ ਇਹ ਸੋਚਦੇ ਹੋਵੋਗੇ ਕਿ ਅੱਜ ਅਸੀਂ ਇਹ ਗੱਲ ਕਿਉਂ ਕਰ ਰਹੇ ਹਾਂ। ਹਾਂ, ਕਿਉਂ ਕੀਤੀ ਸੀ? ਹਾਂ, ਉਹ ਇਸ ਕਰਕੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਲੱਗਣ ਜਾ ਰਹੇ ਨੇ ਸਮਾਰਟ ਮੀਟਰ। ਦੇਖਣ 'ਚ ਬੜੇ ਸਮਾਰਟ ਹੈ। ਹਾਏ 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 ਬਾਈ, ਉਹਦੇ ਵਿੱਚ ਤੁਸੀਂ ਕੀ ਕਰਨਾ ਹੈ, ਆਪ ਪਹਿਲਾਂ ਹਨਾ ਬਿਜਲੀ ਖਰੀਦਿਆ ਕਰਨੀ, ਰੀਚਾਰਜ ਕਰਨਾ, ਰੀਚਾਰਜ ਕਰਿਆ ਕਰਨਾ। ਜਿੱਦਾਂ ਮੋਬਾਈਲ ਫੋਨ ਹੈ ਤੁਹਾਡਾ, ਹਾਂ ਉਹਦਾ ਤੁਸੀਂ ਰੀਚਾਰਜ ਕਰਿਆ ਕਰਨਾ। 50 ਰੁਪਏ ਦੀ ਤੁਸੀਂ ਰੀਚਾਰਜ ਕਰ ਸਕਦੇ ਹੋ ਪ੍ਰਤੀ ਦਿਨ, ਔਰ ਜੇ ਤੁਹਾਨੂੰ ਵੱਧ ਚਾਹੀਦਾ ਤੇ ਵੱਧ ਕਰਾ ਲਓ। ਬਿਲਕੁਲ ਜੀ, ਜਿੰਨਾ ਤੁਹਾਡੀ ਹਿੰਮਤ ਹੈ ਕਿ ਜਿੰਨਾ ਤੁਸੀਂ ਡਾਟਾ ਵਰਤਣਾ ਹੈ, ਹਾਂ ਉਨੀ ਤੁਸੀਂ ਇਹ ਰੀਚਾਰਜ ਕਰਵਾ ਕੇ। ਮੇਰੀ ਭੂਆ ਦਾ ਤੇ ਫੇਰ ਔਖਾ ਹੋ ਜਾਣਾ। ਕਾਹਦੇ ਲਈ? ਉਹਨੇ ਤਾਂ ਮੋਮਬੱਤੀ ਲੱਭਣੀ ਹੁਣ ਵੀ। ਆਹੋ, ਉਹ ਲੱਭਣੀ ਤੇ ਮੋਮਬੱਤੀ ਆ ਨਾ। ਜਿੱਦਾਂ ਹੁਣ ਮੰਨ ਲਓ ਕੱਲ ਨੂੰ ਮੈਂ ਗਈ ਇੰਡੀਆ ਹਨਾ, ਕੋਵਿਡ ਦੇ ਸਿਆਪਿਆਂ ਤੋਂ ਬਾਅਦ, ਤੇ ਬਾਅਦ ਚ ਮੈਂ ਕਹਿਣਾ ਭੂਆ ਹੁਣ ਤਾਂ ਥੋੜੀ ਅਪਡੇਟਡ ਹੋ ਜਾ, ਤੇ ਭੂਆ ਨੇ ਕਹਿਣਾ ਪੁੱਤਰ ਕਿੰਨੇ ਦਿਨਾਂ ਤੋਂ ਰੀਚਾਰਜ ਨਹੀਂ ਕਰਾਇਆ, ਆ ਫੜ ਮੋਬਾਈਲ ਤੋਂ ਹੀ ਰੀਚਾਰਜ ਕਰ ਦੇ। ਲਓ ਜੀ, ਇਹ ਹੁਣ ਮੋਬਾਈਲ ਵਾਲੇ ਨਾਲ ਰੀਚਾਰਜ ਹੋਣ ਵਾਲੇ ਮੀਟਰ ਆ ਰਹੇ ਆ, ਸਮਾਰਟ ਮੀਟਰ ਆ ਰਿਹਾ, ਔਰ ਪ੍ਰੀਪੇਡ ਪੋਸਟਪੇਡ ਇਹ ਦੋਨੋਂ ਸਹੂਲਤਾਂ ਹੋਣਗੀਆਂ। ਤੁਸੀਂ ਉਹਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਵੀ ਪਲਾਨ ਦੇ ਵਿੱਚ ਚੇਂਜ ਕਰ ਸਕਦੇ ਆ। ਇਹ ਮੀਟਰ ਹੁਣ ਲੱਗਣੇ ਸ਼ੁਰੂ ਹੋ ਜਾਣੇ, ਪਹਿਲਾਂ ਸ਼ਹਿਰਾਂ ਦੇ ਵਿੱਚੋਂ ਸ਼ੁਰੂਆਤ ਹੋਊਗੀ, ਤੇ ਪਿੰਡਾਂ ਵਾਲੇ ਜਿਹੜੇ ਸਰਪੰਚ ਹੈਗੇ ਆ ਉਹ ਅਨਾਉਂਸਮੈਂਟਾਂ ਕਰਦੇ ਫਿਰਦੇ ਆ, ਕੋਈ ਵੀ ਬਿਜਲੀ ਵਾਲਾ ਤੁਹਾਡੇ ਘਰ ਮੀਟਰ ਲਾਉਣ ਆਉਂਦਾ ਹੈ ਉਹਨੂੰ ਦੜਾਓ, ਉਹਦੇ ਡਾਂਗ ਫੇਰੋ, ਮੀਟਰ ਨਹੀਂ ਬਾਹਰ ਕੱਢਣ ਦੇਣੇ। ਇਦਾਂ ਦੀਆਂ ਤਾਂ ਗੱਲਾਂ ਬਾਤਾਂ ਹੋ ਰਹੀਆਂ ਉੱਥੇ। ਜੋਗੀ ਜੀ, ਸਰਪੰਚਾਂ ਨੂੰ ਤੇ ਪਿੰਡ ਨੂੰ ਅੱਗੇ ਵਧਾਉਣਾ ਚਾਹੀਦਾ, ਉਹ ਇਦਾਂ ਦੀਆਂ ਅਨਾਉਂਸਮੈਂਟਾਂ ਕਿਉਂ ਕਰਨਗੇ? ਦੇਖੋ ਬਈ, ਅਗਲਿਆਂ ਦੇ ਹੁਣ ਕਿਤੇ ਕੋਈ ਜੁਗਾੜ ਨਹੀਂ ਨਾ ਚੱਲਣੇ ਹੁਣ। ਹਾਂ, ਅਗਲੇ ਆਪਣੀਆਂ ਐਵੇਂ ਚੌਧਰਾਂ ਫੋਕੀਆਂ ਹੀ ਦੁਨੀਆ ਨੂੰ ਅੱਗੇ ਵਧਾਉਣ ਦੇ ਵਿੱਚ। ਜੇਕਰ ਕਿਤੇ ਸਾਰੇ ਪੰਚਾਂ ਸਰਪੰਚਾਂ ਦਾ ਹੱਥ ਹੁੰਦਾ ਤਾਂ ਪੰਜਾਬ ਦਾ ਨਕਸ਼ਾ ਬਦਲ ਜਾਣਾ ਸੀਗਾ। ਬਿਲਕੁਲ ਜੀ, ਪਰ ਇਹਦੇ ਬਾਵਜੂਦ ਸਰਕਾਰ ਨੂੰ ਹੱਲਾਸ਼ੇਰੀ ਦੇਣੀ ਬਣਦੀ ਹੈ ਕਿ ਹੁਣ ਇਹਨਾਂ ਨੇ ਸਮਾਰਟ ਮੀਟਰ ਲੈ ਆਉਂਦੇ ਨੇ ਤਾਂ ਕਿ ਬਿਜਲੀ ਚੋਰੀ ਆਖਿਰਕਾਰ ਰੋਕੀ ਜਾ ਸਕੇ। ਲੇਕਿਨ ਇੰਨੇ ਯੁਗਾਂ ਤੱਕ ਜਿਹੜੀ ਬਿਜਲੀ ਚੋਰੀ ਹੋਈ ਹੈ ਉਹਦਾ ਤੇ ਕੋਈ ਹਿਸਾਬ ਨਹੀਂ ਨਾ। ਦੇਖੋ ਗੱਲ ਹੈਗੀ ਇਦਾਂ, ਇਹ ਬਿਜਲੀ ਚੋਰੀ ਤੁਸੀਂ ਮੀਟਰ ਲਿਆਓ ਸਮਾਰਟ, ਤੁਸੀਂ ਲਿਆਓ ਜਿਹੜੇ ਮਰਜੀ, ਜਿਹੜਾ ਨੇ ਚੋਰੀ ਕਰਨੀ ਉਹਨਾਂ ਨੇ ਕਰੀ ਜਾਣੀ ਆ। ਨਾਲੇ ਹੁਣ ਤੂੰ ਵੀ ਆਪਣੀ ਭੂਆ ਨੂੰ ਕਹਿ ਦੇ ਕਿ ਭੂਆ ਥੋੜਾ ਜਿਹਾ ਚਾਰਜ ਉਹਨੂੰ ਜ਼ਿਆਦਾ ਕਰਵਾਵੀਂ, ਇਹ ਨਾ ਵੀ ਰਾਤ ਨੂੰ ਚਾਰਜ ਤੇਰਾ ਮੁੱਕ ਜਵੇ, ਤੂੰ ਪਈ ਰਵੇਂ ਮੱਛਰਾਂ ਦੇ ਮੂੰਹ ਵਿੱਚ, ਠੀਕ ਆ। ਤੇ ਨਾਲੇ ਹੁਣ ਇਦਾਂ ਵੀ ਗੱਲ ਆ, ਹੁਣ ਇਹ ਕਹਿਣਾ ਛੱਡ ਦੇ ਗੁਆਂਢੀ ਨੂੰ ਜਾ ਕੇ ਕਿ ਅੱਜ ਦੇ ਦਿਨ ਮੇਰਾ ਆਟਾ ਆਪਣੀ ਫਰਿੱਜ 'ਚ ਰੱਖ ਲਓਗੇ। ਹੁਣ ਨਹੀਂ ਕਿਸੇ ਨੇ ਰੱਖਣਾ, ਬਿਲਕੁਲ ਜੀ, ਨਾ ਬਰਫ ਵਾਲਾ ਕਿਸੇ ਨੇ ਕੌਲਾ ਦੇਣਾ। ਹਾਂ, ਹੁਣ ਤਾਂ ਬਸ ਕੰਮ ਭਾਈ ਤੁਹਾਡੇ ਆਪਣੇ ਹੱਥ ਆ। ਹੁਣ ਜਿੱਦਾਂ ਨਾ ਮੋਬਾਈਲ ਫੋਨ ਆਏ ਸੀ, ਐਸਟੀਡੀਆਂ ਖਤਮ ਹੋ ਗਈਆਂ, ਹੁਣ ਪ੍ਰੀਪੇਡ ਆ ਜਿਹੜੇ ਆ ਜਾਣੇ ਆ, ਸਮਾਰਟ ਮੀਟਰ ਆ ਜਾਣੇ ਆ, ਬਸ ਤੁਹਾਡੀਆਂ ਸਾਂਝਾਂ ਵੀ ਖਤਮ। ਬਿਲਕੁਲ ਜੀ, ਪਰ ਅਸੀਂ ਇਹ ਸਾਂਝਾਂ ਖਤਮ ਹੋਣ ਨਹੀਂ ਦੇਣੀਆਂ। ਤੂੰ ਲੱਗਦੀਆਂ ਇੱਥੇ ਚੇਅਰਪਰਸਨ ਲੱਗੀਆਂ ਪੰਜਾਬ ਰਾਜ ਪਾਵਰਕਾਮ ਦੀ, ਸਾਂਝਾਂ ਖਤਮ ਨਹੀਂ ਹੋਣ ਦੇਣੀਆਂ। ਉਹ ਬਾਬਾ ਜੀ, ਮੈਂ ਕਹਿ ਰਹੀ ਹਾਂ ਕਿ ਪੰਜਾਬੀ ਰੇਡੀਓ US ਦੇ ਨਾਲ ਤੁਹਾਡੀ ਸਾਂਝ ਨਹੀਂ ਖਤਮ ਹੋਣ ਦੇਣੀ। ਹਾਂ, ਉਹ ਤਾਂ ਨਹੀਂ ਹੋਣ ਦੇਣੀ ਜੀ, ਉਤੋਂ ਤਾਂ ਫਿਰ ਤੈਨੂੰ ਪਤਾ ਹੀ ਆ ਆਪਣਾ। ਹਾਂ, ਤੋਰੀ ਫੁਲਕਾ ਵੀ ਚੱਲਦਾ ਜੀ। ਬਿਲਕੁਲ ਜੀ, ਪਰ ਹੁਣ ਦੇ ਦਿਓ ਮੈਨੂੰ ਰਮਨੀਕ ਨੂੰ ਕੀ ਇਜਾਜ਼ਤ। ਅੱਛਾ, ਮੈਂ ਖਰੇ ਛੁੱਟੀ ਮੰਗਦੀ। ਮੈਂ ਤਾਂ ਖੁਸ਼ ਹੀ ਬੜਾ ਹੋ ਗਿਆ ਹੈਗਾ। ਅੱਛਾ, ਹਾਂ। ਲਓ ਜੀ ਸੱਜਣੋ, ਮਿੱਤਰੋ, ਪਿਆਰੇ ਬੇਲੀਓ ਸਹੇਲੀਓ, ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਲਈਆਂ ਤੇ ਹੁਣ ਹੋਰ ਵੀ ਕਰਾਂਗੇ, ਪਰ ਫਿਲਹਾਲ ਇਸ ਵੇਲੇ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ, ਤੇ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਨ, ਪੰਜਾਬੀ ਰੇਡੀਓ USA।